ਬਜਟ ਇੱਕ ਵਾਰੀ ਫੇਰ ਹਿੰਸਿਆਂ ਦਾ ਗੋਰਖ ਧੰਦਾ ਹੀ ਸਾਬਤ ਹੋਇਆ। ਆਮ ਆਦਮੀ ਨੂੰ ਰਿਲੀਫ ਦੇਣ ਦੀਆਂ ਗੱਲਾਂ ਵੀ ਖੂਬ ਹੋਈਆਂ ਤੇ ਆਉਣ ਵਾਲੇ ਵੇਲੇ ਨੂੰ ਇਮਤਿਹਾਨ ਤੇ ਮੁਸ਼ਕਲਾਂ ਨਾਲ ਤਾਬੀਰ ਕੀਤਾ ਗਿਆ। ਬਜਟ ਦੀ ਬਹਿਸ ਆਪਣੀ ਥਾਵੇਂ ਤੇ ਸਿਆਸਤਦਾਨਾਂ ਦਾ ਸ਼ੋਰ ਸ਼ਰਾਬਾ ਆਪਣੀ ਜਗ੍ਹਾ। ਅਸਲ ਗੱਲ ਉਸ ਮਾੜੇ ਬੰਦੇ ਦੀ ਹੈ ਜਿਹਨੂੰ ਗੱਲੀ ਬਾਤੀ ਦਾ ਹਰ ਹਕੂਮਤ ਰਿਲੀਫ ਦਿੰਦੀ ਹੈ, ਪਰ ਹਕੀਕਤ ਵੇਖੀਏ ਤੇ ਉਹਦੀ ਹਯਾਤੀ ਬਜਟ ਦੇ ਹਰ ਸਾਲ ਦੇ ਨਾਲ ਔਖੀ ਹੁੰਦੀ ਜਾਂਦੀ ਹੈ। ਇਮਰਾਨ ਹਕੂਮਤ ਤੋਂ ਵੀ ਇਸ ਆਮ ਬੰਦੇ ਨੂੰ ਬੜੀਆਂ ਉਮੀਦਾਂ ਸਨ, ਪਰ 2 ਵਰੇ ਲੰਘ ਜਾਣ ਦੇ ਬਾਵਜੂਦ ਇਸ ਗਰੀਬ ਨਮਾਣੇ ਦੇ ਹਾਲਾਤ ਨਹੀਂ ਬਦਲੇ। ਉਲਟਾ ਰੋਜ਼ਗਾਰ ਖੁੱਸਿਆ ਤੇ ਰੋਜ਼ੀ ਰੋਟੀ ਦੇ ਮੌਕੇ ਵੀ ਮਹਦੂਦ ਹੋ ਕੇ ਰਹਿ ਗਏ। ਬਜਟ ਭਾਵੇਂ ਪੇਸ਼ ਹੋ ਗਿਆ, ਪਰ ਖਾਂ ਹੋਰਾਂ ਨੂੰ ਗਰੀਬਾਂ ਤੇ ਖਾਸ ਤੌਰ ਤੇ ਮਿਡਲ ਕਲਾਸ ਦੇ ਸਫੈਦ ਪੋਸ਼ਾਂ ਦੀ ਪਰੇਸ਼ਾਨ ਹਾਲ ਹਯਾਤੀ ਵੱਲ ਤਵੱਜਾ ਜ਼ਰੂਰ ਦੇਣੀ ਚਾਹੀਦੀ ਹੈ। ਹਕੂਮਤ ਨੂੰ ਰਿਲੀਫ ਇੰਜ ਦੇਣਾ ਚਾਹੀਦਾ ਹੈ ਕਿ ਇਹਦੇ ਸਮਰਾਟ ਆਮ ਬੰਦੇ ਤੀਕਰ ਵੀ ਆਪਣਾ। ਹਾਲੇ ਤੀਕਰ ਦੇ ਹਾਲਾਤ ਵੇਖੀਏ ਤੇ ਹਕੂਮਤ ਜਦੋਂ ਵੀ ਰਿਲੀਫ ਦੇਣ ਦੀ ਕੋਸ਼ਿਸ਼ ਕਰਦੀ ਏ ਉਲਟਾ ਸ਼ੈਵਾਂ ਨਾਯਾਬ ਹੋ ਜਾਂਦੀਆਂ। ਹਕੂਮਤ ਨੂੰ ਸਾਬਤ ਕਰਨਾ ਪਵੇਗਾ ਕਿ ਉਹ ਆਪਣੇ ਫੈਸਲਿਆਂ ਉੱਤੇ ਅਮਲ ਦਰਾਮਦ ਕਰਵਾਉਣਾ ਵੀ ਜਾਣਦੀ ਏ ਤੇ ਕੋਈ ਮਾਫੀਆ ਉਹਦੇ ਸਾਹਮਣੇ ਪਰ ਵੀ ਨਹੀਂ ਮਾਰ ਸਕਦਾ। ਤਾਂ ਹੀ ਆਮ ਬੰਦੇ ਦੀ ਹਯਾਤੀ ਵਿੱਚ ਸੁਖਿਆਲੀ ਆ ਸਕਦੀ ਹੈ। ਕੈਮਰਾਮੈਨ ਮੁਹੰਮਦ ਫਾਰੂਕ ਦੇ ਨਾਲ ਰਿਜ਼ਵਾਨ ਅਸਗਰ ਬੱਟ, ਭੁਲੇਖਾ ਟੀਵੀ, ਲਾਹੌਰ।